ਭਾਜੀ ਹਰ ਕੇ ਗੁਲਾਮ ਨਾਲ ਗੱਡੀ ਧਵਾਤੀ 500 ਕਿੱਦਾਂ ਲੱਗ ਗਿਆ ਮਿੱਠੇ ਲੱਗ ਜਾਂਦਾ ਮਹਿੰਗਾਈ ਕਹਿੰਦਾ ਕੀ ਕੀਤਾ ਗੱਡੀ ਦਾ ਜੀ ਕਹਿੰਦਾ ਗੱਡੀ ਧਵਾ ਕੇ ਮੁੜ ਕੋ ਤੇ ਡੀਜ਼ਲ ਵੀ ਮਰਵਾ ਕੇ ਹੈ ਡੀਜ਼ਲ ਮਰਵਾ ਲਿਆ ਇਹਨੂੰ ਨਹੀਂ ਉਹ ਪਿੱਛੇ ਮਾਰਦੇ ਆ ਉਹਦੀ ਕਿਤੇ ਲੈਦਾ ਕਹਿ ਨਹੀਂ ਆਉਂਦੀ ਵੱਡੀ ਉਹ ਆਉਂਦੀ ਆ ਉਹਨੇ ਭਾਈ ਸਾਰੀ ਗੱਡੀ ਧੋ ਕੇ ਬਾਹਰ ਕੱਢਤੀ ਮੈਂ ਕਿਹਾ ਭਾਈ ਇੱਥੇ ਤੇ ਉਹ ਪੈਟਰੋਲ ਵੀ ਡੀਜ਼ਲ ਵੀ ਮਾਰਨਾ ਸੀ ਉਹਦਾ 100 ਰੁਪਏ ਹਾਂਜੀ ਡੀਜ਼ਲ ਤੇ ਪੈਸੇ ਲੈਣਾ ਉਸਤਾਦ ਜੀ ਮੇਰੇ ਨਾਲ ਜਾਣਾ ਬੰਦਾ ਮੇਰੇ ਨਾਲ ਜਾਵੇ ਪੈਸੇ ਵਿੱਚੇ ਪਾ ਕੇ ਪੈਕੇਜ ਹੋਏਗਾ ਉਹ 200 ਰੁਪਇਆ ਲਏਗਾ ਹੱਬਾਂ ਦੇ ਵਿੱਚੋਂ ਵੀ ਜਗਾਲ ਕੱਢੇਗਾ ਜਗਾਲ ਉੱਪਰ ਮੈਨੂੰ ਜਗਾਲ ਕਹਿਣਾ ਆਇਆ ਮਿੱਠੇ ਜਗਾਲ ਉੱਤੇ ਪਿਆ ਵਾ ਉਹ ਮੀਂਹ ਮੁੱਕੇ ਸਾਜੀ ਹਰ ਬੰਦਾ ਆਪਣੀ ਗੱਡੀ ਧੋਣਾ ਹਾਂ ਬੜਾ ਬੁਰਾ ਰਾਸ਼ੀ ਇੰਨਾ ਲੱਗਾ ਪਿਆ ਤੇ ਮੈਂ ਕਿਹਾ ਭਾਈ ਮੋਟਰਸਾਈਕਲ ਧੋ ਦੇ ਮੈਂ ਬਾਹਰ ਨਿਕਲ ਆਇਆ ਕਹਿੰਦਾ ਨਹੀਂ ਬਾਹਰ ਨਾ ਜਾ ਮੁੰਡੇ ਧੋ ਦਿੰਦੇ ਲਾ ਦੇ ਅੰਦਰ ਗੱਡੀ ਮੈਂ ਅੰਦਰ ਲਾਤੀ ਯਾਰ ਉਹ ਕਾਰ ਵਾਲੀ ਵਰਕਸ਼ਾਪ ਹੈ ਕਿਸੇ ਵੱਡੀ ਫੋਰਚੂਨਰ ਚੜੀ ਹੈ ਮਗਰੇ ਲੈ ਕੇ ਚੜ ਗਿਆ ਉਹਨੇ ਕਹਿਣਾ ਇਹ ਵੀ ਯਾਰ ਡਰਾਈਵਰ ਦਾ ਮੁੰਡਾ ਵਾ ਉਹਨੇ ਵੀ ਧੋਤੀ ਹੈ ਹੁਣ ਸੁਣਨਾ ਸਾਜੀ 200 ਰੁਪਿਆ ਲੱਗਾ ਮੈਂ ਤਾਂ ਦੱਸਦਾ 150 ਰੁਪਿਆ ਲੱਗਾ ਸਾਜੀ ਬਲਬ ਕਸਾਈ ਜਿਹਨੇ ਮਰਜ਼ੀ ਤੇ ਲੈ ਲੈਣਾ ਤੂੰ ਪੈਸੇ ਤੋੜ ਗਿਆ ਵਾ ਨਹੀਂ ਬਲਬ ਕੋ ਐਸੇ ਨਹੀਂ ਇਹਨੇ ਚੁਗਣ ਲਾਉਂਦਾ ਹੈ ਪੈਸੇ ਲੋਨੀ ਯਾਰ ਯਾਰ ਨਹੀਂ ਭੁੱਖਾ ਮਰ ਜਾਏਗਾ ਉਂਝ ਕਹਦੇ ਕੰਮ ਦੱਸਰ ਨੂੰ ਕਾਂਡਾ ਮੇਰੀ ਜੇਬ 8000 ਕਾਂਡਾ ਬੇਈਮਾਨੀ ਨਹੀਂ ਕਰੇਗਾ ਹੁਣ ਤੁਸੀਂ ਕੰਮ ਜਾਣਾ ਵਾ ਤੇ ਪੈਸੇ ਕਿੱਦਾਂ ਮੰਗਣੇ ਭਾਈ ਇਹ ਕੰਮ ਆ ਪੈਸੇ ਦੇ ਤੇ ਜਦੋਂ ਉਹਨੂੰ ਬਕਾਇਆ ਆ ਗਿਆ ਤੇ ਉਹ ਬਕਾਇਆ ਜੇ ਜੋ ਭਲਾ ਕੀ ਕਹਿਣਾ ਭਾਈ 100 ਰੁਪਏ ਭਾਈ ਦਾ ਕੀ ਕਰਨਾ ਇਹਦਾ ਨਹੀਂ ਤੇ ਬੰਦੇ ਨੇ ਕੀ ਕਰਨਾ ਚੱਲ ਤੂੰ ਸਿੱਧਾ ਭਰਾਵਾ ਰੱਖ ਲਾ ਇਦਾਂ ਕਰਕੇ ਫੜਾਇਆ ਹੋਇਆ ਮੈਂ ਕਿਹਾ ਭਾਈ ਚੱਲ ਲੰਗੜਾਈ ਵੀ ਲੈਣੀ ਲੜਾਈ ਵੀ ਲੜੀ ਹੋਵੇ ਮੈਨੂੰ ਦੇ ਦੇਵੇ ਕਿਤੇ ਜੀ ਉਹਨਾਂ ਜੇ ਬੰਦੇ ਨੇ ਇਹੀ ਕਹਿਣਾ ਚੱਲ ਪੁੱਤ ਤੂੰ ਰੱਖ ਲਾ 150 ਰੁਪਿਆ ਲੱਗਾ ਬਲਬ ਪਵਾਇਆ ਚੈਨਕ ਸਹੀ ਤੇਲ ਪਵਾਇਆ ਤੋਂ ਬਾਅਦ ਉਹਦਾ ਸੈਟਲਮੈਂਟਿੰਗ ਕਰਾਈ ਚੱਲ ਹੋਰੀ ਤੂੰ ਐਡਾ ਸੱਚਾ ਵਾ ਮੈਨੂੰ ਸਹੀ ਸੀ ਤੂੰ ਦਲਾਵਰ ਤੇ ਪੂਰੇ ਕੇ ਰੁਕਦਾ ਵਾ ਤੂੰ ਘਰ ਕਿਉਂ ਨਹੀਂ ਜਾਂਦਾ ਉਹ ਸਾਨੂੰ ਆਹੋ ਭਗਤ ਪਈ ਹੁੰਦੀ ਯਾਰ ਘਰ ਯਾਰ ਉਹਦਾ ਮਸਲਾ ਵਾ, ਤੈਨੂੰ ਕਿਉਂ ਕਿਉਂ ਮਸਲਾ ਫਿਰ ਸਾਨੂੰ ਕਾਹਤੋਂ ਉੱਥੇ ਜਲੀਲ ਉਹਦੇ ਕਰਦੇ ਘਰ ਹੈ ਕੋਈ ਨਹੀਂ ਨਾ ਬੁੱਢੀ ਨਾ ਬੱਚੇ ਨਾ ਗੱਲ ਨਾ ਬਾਤ ਇੱਕੋ ਜਿਹਾ ਮਾਂ ਪਿਓ ਤਾਂ ਹੈਗਾ ਨਾ ਸਾਡਾ। ਮਾਂ ਦਾ ਚਿਹਰਾ ਦੇਖੋ 70,000 ਦਾ ਸਵਾਲ ਮਿਲਣਾ ਮਾਂ ਜੀ ਜਾ ਕੇ ਦੇਖੇ ਕੁੜੇ ਰਾਤ ਨੂੰ ਮੇਰੇ ਅੱਬੂ ਦਾ ਨਾ ਮਤਲਬ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਮੈਨੂੰ ਨਹੀਂ ਆਉਂਦੀ ਜਾਣਦੇ ਯਾਰ ਤੁਸੀਂ ਕਿਸ ਘਰ ਚ ਰਹਿਣਾ ਤੁਹਾਨੂੰ ਕਿਸੇ ਨੂੰ ਨੀਂਦ ਨਹੀਂ ਆਉਂਦੀ ਓਏ ਨੋ ਨਹੀਂ ਚੀਜ਼ ਨਾ ਸੁਣਦੇ ਆ ਇਹ ਸਲੀਪਿੰਗ ਲੈਸ ਘਰ ਵਾ ਅੱਜ ਆ ਮੈਨੂੰ 버ਗਰ ਲਿਆ ਦੇ ਯਾਰ ਇੱਕ। ਫਿਰ 버ਗਰ ਉਹ ਸਾਰੀ ਰਾਤ ਨਾ ਹਾਰਟ ਦੇ ਕੌਣ ਕਹਿੰਦਾ ਬਰਗਰ ਹਾਰਟ ਦੇ ਮਰੀਜ਼ਾਂ ਦੇ 버ਗਰ ਖਾਣ ਹੁਣ ਭਲਾ ਕੀ ਕਰੋਗੇ ਸੈਟਿੰਗ ਚੈੱਕ ਕਰੋ ਉਹਨੂੰ ਉਹ ਡਕਾਰ ਮਾਰੀ ਜਾਓਗੇ ਗੈਸ ਵੀ ਹੋ ਗਈ ਯਾਰ ਉਹ ਉੱਥੋਂ ਜਾ ਹਾਂ ਅੱਛਾ ਇਸੇ ਗੱਲੋਂ ਘਰ ਨਹੀਂ ਜਾਂਦਾ ਬੋਤਲ ਲਿਆ ਦੇ ਅੱਛਾ ਜੀ ਉਹ ਇਦਾਂ ਹੀ ਪੈਦਲ ਜਾਣਾ ਬੋਤਲ ਲਿਆ ਕੇ ਫਿਰ ਉੱਥੇ ਬਹਿ ਜਾਣਾ ਤੇ ਮੇਰੀ ਅੰਮੀ ਨੇ ਹਲਕਾ ਉੱਠਣਾ ਬੂਹਾ ਖੋਲ ਕੇ ਕਹਿਣਾ ਚੱਲ ਸੋਇਆ ਹੁਣ 2:30 ਵੱਜ ਗਏ ਤੂੰ ਹਲੇ ਤੱਕ ਇੱਥੇ ਹੀ ਬੈਠਾ ਅੱਛਾ ਇਹੀ ਤੇ ਬਗੈਰ ਦਾ ਤੈਨੂੰ ਇਹੀ ਤੇ ਸਮਝਾਉਣੇ ਆ ਤੇਰੀ ਜੇਬ ਚ 5-7 ਹਜ਼ਾਰ ਰੁਪਇਆ ਹੋਵੇ ਤੇਰਾ ਅੱਬਾ ਕਿਉਂ ਤੈਨੂੰ ਕਵੇ 버ਗਰ ਲਿਆ ਦੇ ਉਹਨੂੰ ਪਤਾ ਵੀ ਇਹਦੇ ਕੋਲ 150 ਹੀ ਆ ਇਹਨੂੰ ਮੈਂ ਇਹ ਤੇ ਕਹਿ ਨਹੀਂ ਸਕਦਾ ਉਥੋਂ ਅੰਗੂਰ ਲਿਆ ਦੇ ਹਾਂ ਤੈਨੂੰ ਇਹੀ ਤੇ ਤੈਨੂੰ ਸਮਝਾਉਣੇ ਆ ਬਗੈਰ ਤਾਂ ਤੇਰਾ ਅੱਬਾ ਕਵੇ 버ਗਰ ਲਿਆ ਦੇ ਤੂੰ ਕਹੇ ਅੱਬਾ ਜੀ ਤੁਹਾਨੂੰ ਦਿਲ ਦੇ ਤੁਸੀਂ ਮਰੀਜ਼ ਹੋ 버ਗਰ ਨੂੰ ਛੱਡੋ ਫਾਲ ਦੱਸੋ ਕਿਹੜਾ ਲਿਆ ਕੇ ਦਵਾਂ ਔਰ ਇਹ ਚੁੱਪ